ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਮੋਗਾ ਵਿਖੇ ਰੋਸ ਮਾਰਚ ਕੀਤਾ ਗਿਆ। ਮਾਰਚ ਦੌਰਾਨ 26 ਜਨਵਰੀ ਨੂੰ ਬਲੈਕ ਰਿਪਬਲਿਕ ਡੇ ਮਨਾਉਂਦਿਆਂ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਟੀਸ਼ਨ ਖਾਰਜ ਹੋਣ ਦਾ ਕਾਰਨ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਵੇਂ ਹਿੰਦੂਤਵੀ ਪਾਰਟੀਆਂ ਹਨ ਤੇ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਹੀ ਨਹੀਂ ਚਾਹੁੰਦੀਆਂ ਕਿ ਬੰਦੀ ਸਿੰਘ ਰਿਹਾ ਹੋਣ। ਉਨ੍ਹਾਂ ਕਿਹਾ ਕਿ ਸਾਰੇ ਹਿੰਦੁਸਤਾਨੀ ਸਿਸਟਮ ਨੇ ਬੰਦੀ ਸਿੰਘਾਂ ਦੀ ਰਿਹਾਈ ਰੋਕੀ ਹੈ ਤੇ ਸਾਡੀ ਲੜਾਈ ਹਿੰਦੁਸਤਾਨੀ ਸਿਸਟਮ ਨਾਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਹਿੰਦੂਤਵੀ ਸਰਕਾਰ ਦੇ ਏਜੰਟ ਸਿੱਖਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਕਰਦੇ ਹਨ ਤੇ ਇੱਥੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਹੈ। 26 ਜਨਵਰੀ ਸਾਡੇ ਲਈ ਬੇਗਾਨੀ ਆ। ਮੈਂ ਆਪਣੇ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਪੰਜਾਬੀ ਦੇ ਸਿੱਖ ਭਰਾ ਨੇ ਤੇ ਉਹ ਅੱਜ ਦੇ ਦਿਨਾਂ ਦੇ ਵਿੱਚ ਤਿਰੰਗੇ ਚੜਾਉਂਦੇ ਫਿਰਦੇ ਆ ਤੇ ਵਧਾਈਆਂ ਭੇਜਦੇ ਫਿਰਦੇ। ਨਾ ਇਹ 26 ਜਨਵਰੀ ਸਾਡੀ ਆ, ਨਾ ਇਹ ਤਿਰੰਗਾ ਸਾਡਾ ਤੇ ਨਾ ਇਹ ਦਿਨ ਸਾਡਾ ਤੇ ਜਿਹੜਾ ਦਿਨ ਸਾਡਾ ਨਾ ਹੋਵੇ ਉਹਨੂੰ ਮਨਾਉਣਾ ਵੀ ਨਹੀਂ ਚਾਹੀਦਾ। ਕੋਈ ਜ਼ਮੀਨ ਆ, ਕੋਈ ਜਾਇਦਾਦ ਆ ਯਾਰ, ਅਸੀਂ ਆਪਣੇ ਆਮ ਘਰਾਂ ਦੇ ਵਿੱਚ ਵੇਖਦੇ ਆ ਜਿਹੜੀ ਸਾਡੀ ਜਿੱਤੇ ਮਾਲਕੀਅਤ ਹੀ ਨਹੀਂ, ਜਿਹਦੇ ਤੇ ਸਾਡਾ ਹੱਕ ਹੀ ਨਹੀਂ, ਜਿੱਥੋਂ ਸਾਨੂੰ ਮਿਲਦਾ ਹੀ ਕੁਝ ਨਹੀਂ, ਉੱਥੇ ਭਾਵੇਂ ਕੋਈ 7 ਮੰਜ਼ਲੀ ਮਹਿਲ ਪਾ ਲੇ ਤੇ ਸਾਡੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ ਤੇ ਭਾਵੇਂ ਉਹ ਜ਼ਮੀਨ ਬੰਜਰ ਹੋ ਜਾਏ ਤੇ ਸਾਡੀ ਜੇਬ 'ਚ ਰੁਪਈਆ ਨਹੀਂ ਜਾਂਦਾ। ਇੱਦਾਂ ਹੀ ਹੁੰਦਾ। ਕੋਈ ਐਸੀ ਜ਼ਮੀਨ ਜਿਹੜੀ ਸਾਡੀ ਹੈ ਹੀ ਨਹੀਂ, ਮੰਨ ਲਓ ਇੱਥੇ ਆ ਥਾਂ ਪਿਆ ਆ, ਇੱਥੇ ਕਿਸੇ ਨੇ ਝੁੱਗੀ ਪਾਈ ਆ ਤੇ ਉਹਦੇ ਨਾਲ ਸਾਡੀ ਬਰਬਾਦੀ ਨਹੀਂ, ਇੱਧਰ ਕਿਸੇ ਨੇ ਮੌਲ ਛੱਤਿਆ ਆ ਤੇ ਉਹਦੇ ਨਾਲ ਸਾਡੀ ਜੇਬ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਇਵੇਂ 26 ਜਨਵਰੀ ਤੇ 15 ਅਗਸਤ ਨੇ ਜਿਹੜੀ ਚੀਜ਼ ਨੇ ਸਾਨੂੰ ਕੁਝ ਦਿੱਤਾ ਹੀ ਨਹੀਂ ਅਜੇ ਤੱਕ। ਜਿਹੜੇ ਸੰਵਿਧਾਨ ਨੇ ਥਾਂ ਥਾਂ ਤੇ ਸਿਰਫ ਸਾਨੂੰ ਲੁੱਟਿਆ ਤੇ ਕਸੁੱਟਿਆ ਹੈ ਤੇ ਸਾਡੀ ਪਹਿਚਾਣ ਕੋਈ ਆ, ਉਸ ਸੰਵਿਧਾਨ ਵਾਲੇ ਦਿਨ ਨੂੰ ਮਨਾਉਣਾ ਸਾਡੇ ਲਈ ਕਿੱਥੋਂ ਦੀ ਮਤਲਬ ਸਾਡੀ ਸਿਆਣਪ ਹੈ। ਸਭ ਤੋਂ ਪਹਿਲੀ ਬੇਇਨਸਾਫੀ ਜਿਹੜੀ ਸੰਵਿਧਾਨਕ ਰੂਪ ਦੇ ਵਿੱਚ ਸਾਡੇ ਤੇ ਇਸ ਸਾਲ ਵਾਪਰੀ ਉਹ ਆ ਸਾਡੇ ਬੰਦੀ ਸਿੰਘਾਂ ਨੂੰ ਅਜੇ ਤੱਕ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਤੇ ਸਾਡੇ ਲੋਕ ਇਸ ਭੁਲੇਖੇ 'ਚ ਨੇ ਵੀ ਸ਼ਾਇਦ ਕਿਸੇ ਇੱਕ ਸਰਕਾਰ ਨੇ ਰੱਖਿਆ, ਕੋਈ ਕੇਜਰੀਵਾਲ ਦੁਆਲੇ ਆ ਤੇ ਕੋਈ ਭਾਜਪਾ ਦੇ ਦੁਆਲੇ ਆ। ਅਸੀਂ ਇਹ ਕਹਿੰਦੇ ਨਾ ਦੋਵਾਂ ਦੇ ਦੁਆਲੇ ਹੋਣ ਦੀ ਜ਼ਰੂਰਤ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਇਹਨਾਂ ਡੱਕੀ, ਉਹਦੇ ਵਿੱਚ ਭਾਜਪਾ ਵਾਲਿਆਂ ਨੇ ਕਹਿਤਾ ਜੀ ਆਮ ਆਦਮੀ ਪਾਰਟੀ ਵਾਲਿਆਂ ਡੱਕਦੀ, ਆਮ ਆਦਮੀ ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਜੀ ਨਹੀਂ ਸਾਡੇ ਨੁਮਾਇੰਦੇ ਹਾਂ ਕੀਤੇ ਉਹਨਾਂ ਡੱਕਦੀ। ਸਾਡੇ ਲਈ ਕੋਈ ਮਾਇਨੇ ਨਹੀਂ ਰਖਾਉਂਦਾ ਇਹਨਾਂ 'ਚ ਕਿੰਨੇ ਡੱਕੀ ਕਿੰਨੇ ਨਹੀਂ ਡੱਕੀ। ਸਾਡੇ ਲਈ ਸਿਰਫ ਇੱਕ ਗੱਲ ਜਿਹੜੀ ਸਾਨੂੰ ਸਮਝ ਲੈਣੀ ਚਾਹੀਦੀ ਇਹ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹਿੰਦੁਸਤਾਨ ਨੇ ਡੱਕੀ ਆ, ਹਿੰਦੂਤਵੀ ਸਰਕਾਰ ਨੇ ਡੱਕੀ ਆ ਤੇ ਭਾਜਪਾ ਦੇ ਆਪ ਇੱਕੋ ਸਿੱਕੇ ਦੇ ਦੋਵੇਂ ਪਹਿਲੂ ਨੇ, ਇਹ ਦੋਵੇਂ ਹਿੰਦੂਤਵੀ ਨੇ। ਸੋ ਇਹਨਾਂ ਨੂੰ ਗੱਲਾਂ ਨੂੰ ਨਿੱਕੀਆਂ ਨਾ ਕਰਿਆ ਕਰੋ ਵੀ ਉਹਨੇ ਡੱਕ ਲਈ ਉਹਨੇ ਡੱਕ ਲਈ। ਇਹ ਸਿਰਫ ਜੇ ਡੱਕੀ ਆ ਤੇ ਇੰਡੀਆ ਨੇ ਡੱਕੀ ਆ ਤੇ ਹਿੰਦੁਤਵੀ ਸਰਕਾਰ ਨੇ ਡੱਕੀ ਆ। ਸੋ ਸਾਡੇ ਲੋਕਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਆ। ਦੂਸਰੀ ਬੇਇਨਸਾਫੀ ਜਿਹੜੀ ਇਹਨਾਂ ਨੇ ਕੀਤੀ ਉਹ ਕਿ ਸਾਡੇ ਲੋਕ, ਸਾਡੇ ਯੋਧੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਚਾਹੇ ਉਹ ਇਸ ਧਰਤੀ ਦੇ ਨੇ ਤੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ, ਉਹਨਾਂ ਨੂੰ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਰਿਆ, ਸ਼ਹੀਦ ਕੀਤਾ ਉਹਨਾਂ ਨੂੰ। ਉਹਦੇ ਵਿੱਚ ਚਾਹੇ ਭਾਈ ਪਰਮਜੀਤ ਸਿੰਘ ਪੰਜਵਾੜ ਆ, ਚਾਹੇ ਭਾਈ ਨਿੱਜਰ ਆ ਤੇ ਚਾਹੇ ਯੂਕੇ ਦੀ ਧਰਤੀ ਦੇ ਉੱਤੇ ਭੇਦ ਭਰੀ ਹਾਲਾਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਜਿਹੜਾ ਕਤਲ ਕੀਤਾ ਗਿਆ। ਇਹਨਾਂ ਸਾਰਿਆਂ ਦੀ ਸ਼ੱਕ ਦੀ ਸੂਈ ਜਿਹੜੀ ਆ ਉਹ ਸਿਰਫ ਤੇ ਸਿਰਫ ਇੰਡੀਆ ਦੀ ਡੀਪ ਸਟੇਟ ਦੇ ਉੱਤੇ ਜਾਂਦੀ, ਇੰਡੀਆ ਦੀਆਂ ਏਜੰਸੀਆਂ ਦੇ ਉੱਤੇ ਜਾਂਦੀ। ਔਰ ਲੋਕੀ ਕਹਿ ਦਿੰਦੇ ਯਾਰ ਸੰਵਿਧਾਨ ਨੇ ਜਾ ਕੇ ਗੋਲੀ ਥੋੜੀ ਮਾਰਤੀ ਆ ਤੇ ਤੁਸੀਂ ਸੰਵਿਧਾਨ ਵਾਲੇ ਦਿਨ ਨੂੰ ਕਾਹਨੂੰ ਕੱਟਣ ਬਹਿ ਗਏ ਹੋ। ਉਹ ਗੋਲੀ ਮਾਰਨ ਵਾਲੇ ਨੂੰ ਜੇ ਕਿਸੇ ਨੇ ਤਾਕਤ ਦਿੱਤੀ ਆ ਤਾਂ ਇੰਡੀਆ ਦਾ ਸੰਵਿਧਾਨ ਹੈ। ਸੋ ਅਸੀਂ ਉਹਨੂੰ ਫੜਨਾ ਆ ਜਿਹਨੇ ਤਾਕਤ ਦਿੱਤੀ ਆ ਤੇ ਤਾਕਤ ਕਿਹਨੇ ਦਿੱਤੀ? ਇੰਡੀਆ ਦੇ ਸੰਵਿਧਾਨ ਨੇ। ਸੋ ਸਾਡੇ ਪਾਣੀ ਲੁੱਟ ਲਏ, ਸਾਡੀ ਬੋਲੀ ਲੁੱਟ ਲਈ, ਸਾਡੇ ਲੋਕ ਇਹਨਾਂ ਜੇਲ੍ਹਾਂ ਦੇ ਵਿੱਚ ਦੱਬਤੇ, ਜਿਹੜੇ ਜਿਉਂਦੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ। ਔਰ ਇੱਥੋਂ ਤੱਕ ਕਿ ਇੰਡੀਆ ਦਾ ਹੋਮ ਮਿਨਿਸਟਰ ਹੁਣ ਜਿਹੜਾ ਆ ਉਹ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸੰਵਿਧਾਨ ਦਾ ਆਸਰਾ ਲੈ ਕੇ ਤੇ ਸਾਡੇ ਯੋਧਿਆਂ ਨੂੰ ਤੇ ਗੈਂਗਸਟਰਾਂ ਨੂੰ ਰਲ ਕੱਢ ਕਰ ਰਿਹਾ। ਔਰ ਉੱਥੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਡੱਕ ਰਿਹਾ ਆ, ਅੜਿੱਕਾ ਬਣ ਰਿਹਾ ਉਹਦੇ ਵਿੱਚ। ਉਹ ਕੌਣ ਆ? ਇੱਕ ਹੋਮ ਮਿਨਿਸਟਰ ਕੌਣ ਆ? ਉਹ ਹੈ ਜਿਹਨੇ ਇੰਡੀਆ ਦਾ ਸੰਵਿਧਾਨ ਲਾਗੂ ਕਰਨਾ ਹੈ ਤੇ ਸੰਵਿਧਾਨ ਹੀ ਇਹਨਾਂ ਨੂੰ ਤਾਕਤ ਦਿੰਦਾ ਹੈ। ਜਿੰਨੇ ਸਟੇਟ ਕੰਮ ਕਰਦੀ ਹੈ ਨਾ, ਚਾਹੇ ਉਹ ਗੈਰ ਕਾਨੂੰਨੀ ਹੋਵੇ, ਉਹਨਾਂ ਨੂੰ ਪਹਿਲਾਂ ਕਾਨੂੰਨ ਦੀ ਪ੍ਰਕਿਰਿਆ 'ਚ ਲਿਆਉਂਦੀ, ਪਹਿਲਾਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਫਿਰ ਉਹ ਕੰਮ ਕਰਦੀ ਆ। ਤੇ ਸਾਡੇ ਲੋਕ ਸੋਚਦੇ ਸ਼ਾਇਦ ਉਹਨਾਂ ਗੈਰ ਕਾਨੂੰਨੀ ਕੰਮ ਕੀਤੇ, ਨਹੀਂ, ਉਹ ਆਪਣੇ ਹਿਸਾਬ ਨਾਲ ਕਾਨੂੰਨੀ ਕਰਦੇ ਆ। ਪਰ ਜਿਹੜੀ ਗੱਲ ਇੱਥੇ ਕਹਿਣੀ ਚਾਹੁੰਦਾ ਮੈਂ ਸਿਰਫ ਉਹ ਇਹ ਆ ਕਿ ਇਹਨਾਂ ਸਾਰੇ
ਬੰਦਿਆਂ ਨੂੰ ਤਾਕਤ ਭਾਰਤੀ ਸੰਵਿਧਾਨ ਦਿੰਦਾ ਆ, ਔਰ ਅਸੀਂ ਇਸ ਸੰਵਿਧਾਨ ਨੇ ਜਿਹਦੇ ਵਿੱਚ ਸਾਡੀ ਪਹਿਚਾਣ ਨਹੀਂ, ਜਿਹਦੇ ਵਿੱਚ ਸਾਡਾ ਕੋਈ ਅਧਿਕਾਰ ਹੀ ਨਹੀਂ, ਤੇ ਯਾਰ ਉਹ ਜਿਹੇ ਸੰਵਿਧਾਨ ਨੂੰ ਅਸੀਂ ਚੱਟਣਾ ਹੈ। ਸਾਡੇ ਲਈ ਇਹ ਸੰਵਿਧਾਨ ਕੋਈ ਮਾਇਨੇ ਨਹੀਂ ਰਖਾਉਂਦਾ। ਤੇ ਜਿਹੜੇ ਸਾਡੇ ਭਰਾ ਜਿਨ੍ਹਾਂ ਨੂੰ ਇੱਥੇ ਦੇ ਦਲਿਤ ਵਰਗ ਕਿਹਾ ਜਾਂਦਾ, ਉਹਨਾਂ ਨੂੰ ਇੱਕ ਲੋਲੀਪੌਪ ਦਿੱਤਾ ਜਾਂਦਾ। ਅੰਬੇਦਕਰ ਸਾਹਿਬ ਨੇ ਲਿਖਿਆ ਸੀ, ਉਹ ਯਾਰ ਲਿਖਿਆ ਜਿੰਨੇ ਮਰਜ਼ੀ ਹੋਵੇ, ਜਦੋਂ ਉਹਦੇ ਵਿੱਚ ਸਾਡੇ ਹੱਕ ਦੀ ਗੱਲ ਹੀ ਕੋਈ ਨਹੀਂ, ਤੇ ਦੱਸੋ ਅਸੀਂ ਉਹਨੂੰ ਸਿਰ ਤੇ ਚੁੱਕੀ ਫਿਰੀਏ? ਸੋ ਸਾਡੇ ਵਾਸਤੇ ਸੰਵਿਧਾਨ ਕੋਈ ਮਾਇਨੇ ਨਹੀਂ ਰਖਾਉਂਦਾ। ਇੱਕ ਗੱਲ ਜਿਹੜੀ ਮੈਂ ਇੱਥੇ ਕਰਨੀ ਚਾਹੁੰਦਾ ਹੋਰ ਇਹ ਆ ਕਿ ਬੰਦੀ ਸਿੰਘਾਂ ਦੇ ਮਸਲਿਆਂ 'ਚ ਜਦੋਂ ਆਪਾਂ ਬਠਿੰਡੇ ਪ੍ਰੋਗਰਾਮ ਕੀਤਾ ਨਾ, ਸ਼ਾਇਦ ਜਿਹੜੇ ਤੁਹਾਡੇ ਚੋਂ ਨੌਜਵਾਨ ਉੱਥੇ ਆਉਣ, ਉਹਨਾਂ ਨੇ ਮੈਂ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਸਿੰਘ ਸ਼ਹੀਦ ਕੀਤੇ ਨੇ, ਉਹਦੇ ਵਿੱਚ ਮੈਂ ਇੱਕ ਬੰਦੇ ਦੀ ਫੋਟੋ ਫੜੀ ਜੋ ਉਸ ਸਮੇਂ ਦੇ ਰੌ ਦੇ ਚੀਫ ਦੀ, ਵੀ ਇਹਨੇ ਕੀਤੇ ਨੇ। ਅੱਜ ਵੀ ਮੇਰੇ ਹੱਥ ਦੇ ਵਿੱਚ ਆ ਇੱਕ ਫੋਟੋਆਂ ਨੇ। ਇਹਨਾਂ ਦੇ ਬਾਰੇ ਮੈਂ 2 ਮਿੰਟ ਤੁਹਾਡੇ ਨਾਲ ਜਿਹੜੀ ਗੱਲ ਉਹ ਕਰਨੀ ਚਾਹੁੰਦਾ। ਜਿਹੜਾ ਇੰਡੀਆ ਦਾ ਸਿਸਟਮ ਹੈ ਨਾ, ਲੜਾਈ ਸਾਡੀ ਸਿਸਟਮ ਨਾਲ ਹੀ ਹੈ। ਲੜਾਈ ਇੰਡੀਆ ਦੇ ਨਾਲ ਹੈ। ਕੋਈ ਹੁਣ ਇਹ ਨਾ ਸੋਚੇ ਮੈਂ ਲੜਾਈ ਨਿੱਕੀ ਲਗਾਗਾ, ਨਹੀਂ, ਲੜਾਈ ਸਿਸਟਮ ਦੇ ਨਾਲ ਆ। ਪਰ ਸਿਸਟਮ ਕੀ ਕਰਦਾ ਆ, ਅੱਗੇ ਬੰਦੇ ਚੁਣਦਾ। ਉਹਨੇ ਇੱਕ ਬੰਦਾ ਚੁਣਿਆ, ਨਰਿੰਦਰ ਮੋਦੀ। ਹੁਣ ਨਰਿੰਦਰ ਮੋਦੀ ਦੀ ਪੇਸ਼ਕਾਰੀ ਵੇਖੋ ਤੁਸੀਂ। ਆ ਪਿਛਲੇ ਦਿਨ ਤੁਸੀਂ ਵੇਖਿਆ 22 ਤਰੀਕ ਨੂੰ ਕੀ ਬਣਿਆ। ਨਰਿੰਦਰ ਮੋਦੀ ਨੂੰ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਇੰਗਲਿਸ਼ ਵਿੱਚ ਸੈਮੀ ਗੋਡ ਕਹਿੰਦੇ ਨਾ। ਇੱਕ ਕਪਤਾਨ ਹੁੰਦਾ, ਇੱਕ ਉਪ ਕਪਤਾਨ ਹੁੰਦਾ, ਇਹਦਾ ਇੱਕ ਰੱਬ ਆ ਨਾ, ਤੇ ਨਰਿੰਦਰ ਮੋਦੀ ਇਹਨਾਂ ਨੇ ਉਪ ਰੱਬ ਬਣਾ ਕੇ ਪੇਸ਼ ਕੀਤਾ ਆ ਵੀ ਵੇਖੋ ਜੀ ਇਹੀ ਆ ਬਸ ਇਸ ਦੁਨੀਆ ਦੇ ਉੱਤੇ ਹਿੰਦੂ ਧਰਮ ਦਾ ਰਖਵਾਲਾ। ਸੋ ਇਹ ਕੋਈ ਰਖਵਾਲਾ ਨਹੀਂਗਾ, ਕੋਈ ਇਹਦੇ ਵਿੱਚ ਐਵੇਂ ਉਲਝੋ ਨਾ। ਇਸ ਬੰਦੇ ਨੂੰ ਸਿਸਟਮ ਨੇ ਚੁਣਿਆ, ਔਰ ਉਸ ਸਿਸਟਮ ਦੇ ਵਿੱਚ ਉਸ ਬੰਦੇ ਨੇ ਚੁਣੇ ਗਏ ਨੇ ਕਿ 2 ਬੰਦੇ ਚੁਣੇ, ਉਹ ਆ ਨੇ। ਇਹ ਨਰਿੰਦਰ ਮੋਦੀ ਦੀਆਂ ਸੱਜੀਆਂ ਤੇ ਖੱਬੀ ਬਾਹ ਆ, ਸੱਜੀ ਤੇ ਖੱਬੀ ਬਾਹ ਨਰਿੰਦਰ ਮੋਦੀ ਦੀ। ਇਸ ਸਮੇਂ ਇੱਕ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਤੇ ਦੂਸਰਾ ਇੱਥੇ ਦਾ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ। ਹੁਣ ਬਾਕੀ ਜਿਹੜਾ ਜਿਹੜੀ ਮੈਂ ਬਠਿੰਡੇ ਗੱਲ ਕੀਤੀ ਸੀ ਨਾ, ਉਹ ਅਜੀਤ ਡੋਵਾਲ ਉਹਨਾਂ ਦੇ ਅੱਗੇ ਥੱਲੇ ਆਉਂਦਾ, ਹੋਮ ਮਿਨਿਸਟਰ ਦੇ ਥੱਲੇ ਆਉਂਦਾ। ਔਰ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਬੜੇ ਸੀਮਤ ਤਰੀਕੇ ਨੇ। ਇਹਨਾਂ ਬੰਦਿਆਂ ਨੇ, ਇੱਕ ਬੰਦਾ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਬੋਲਦਾ ਬੰਦੀ ਸਿੰਘ ਈਨ ਮੰਨਣ ਤੇ ਫਿਰ ਛੱਡਾਂਗੇ, ਠੀਕ ਹੈ ਜੀ। ਤੇ ਦੂਸਰਾ ਬੰਦਾ ਪਿੱਛੇ ਰਹਿ ਕੇ ਕੰਮ ਕਰਦਾ, ਜਿਹੜੇ ਸਾਡੇ ਯੋਧੇ ਮਾਰੇ ਜਾ ਰਹੇ ਆ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਰਿਹਾ, ਸਿਕਿਉਰਿਟੀ ਦੇ ਨਾਵਾਂ ਦੇ ਉੱਤੇ ਖਤਮ ਕੀਤਾ ਜਾ ਰਿਹਾ। ਦੂਸਰਾ ਬੰਦਾ ਉਹਨਾਂ ਦੀ ਸਾਰੀ ਟੀਮ ਨੂੰ ਹੈੱਡ ਕਰਦਾ ਹੈ। ਸੋ ਇਹ ਦੋਵੇਂ ਬੰਦੇ ਜ਼ਿੰਮੇਵਾਰ ਨੇ ਜਿਹੜੇ ਸਾਡੇ ਬਣੇ ਹੋਏ ਹਾਲਾਤ ਨੇ। ਔਰ ਇਹਨਾਂ ਬਣੇ ਹੋਏ ਹਾਲਾਤਾਂ ਦੇ ਵਿੱਚ ਇਹਨਾਂ ਬੰਦਿਆਂ ਨੂੰ ਸਾਡੇ ਕਿਸੇ ਅਧਿਕਾਰ ਦੀ ਕਦਰ ਨਹੀਂ, ਇਹਨਾਂ ਬੰਦਿਆਂ ਨੂੰ ਸਾਡੇ ਕਿਸੇ ਦੀ ਜਾਨ ਦੀ ਕਦਰ ਨਹੀਂ, ਇਹਨਾਂ ਬੰਦਿਆਂ ਨੂੰ ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ। ਤੇ ਜਿਹੜੇ ਬੰਦਿਆਂ ਨੂੰ ਸਾਡੀ ਕਦਰ ਨਹੀਂ, ਸਾਡੇ ਹੱਕਾਂ ਦੀ ਕਦਰ ਨਹੀਂ, ਸਾਡੇ ਬੰਦੀ ਸਿੰਘਾਂ ਦੀ ਕਦਰ ਨਹੀਂ, ਤੇ ਇੱਥੋਂ ਤੱਕ ਕਿ ਸਾਡੀਆਂ ਜਾਨਾਂ ਦੀ ਕਦਰ ਨਹੀਂ ਨਾ, ਉਹਨਾਂ ਦੀ ਕਦਰ ਸਾਨੂੰ ਵੀ ਨਹੀਂ ਹੈਗੀ। ਸੋ ਆਪਣਾ ਇੱਕ ਪ੍ਰੋਟੈਸਟ ਦਾਇਰ ਜਿਹੜਾ ਮੈਂ ਜ਼ਰੂਰ ਇਹਨਾਂ ਦੇ ਖਿਲਾਫ ਕਰਨਾ ਚਾਹੁੰਦਾ ਆ। ਡੈਮੋਕ੍ਰੇਸੀ ਦੇ ਵਿੱਚ ਬੜੇ ਲਿਮਟਡ ਜਿਹੇ ਤਰੀਕੇ ਹੁੰਦੇ ਆ, ਉਹਨਾਂ 'ਚੋਂ ਇੱਕ ਤਰੀਕਾ ਆ ਉਹ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰ ਇੱਥੇ ਜਿਹੜਾ ਕਰਨਾ ਚਾਹੁੰਦਾ। ਆ ਮੇਰੀ ਵੀਰ ਜਿਹੜੇ ਅੱਗੇ ਬੈਠੇ ਨੇ, ਮਾੜਾ ਜਿਹਾ ਪਰੇ ਹੋ ਜਾਓ ਭਾਜੀ। ਜੇ ਇਹਨਾਂ ਦੀ ਕਦਰ ਨਹੀਂ ਨਾ ਕੋਈ, ਇਹਨਾਂ ਦੀ ਨਜ਼ਰ ਤੇ ਕਦਰ ਇਹਨਾਂ ਦੀ ਸਾਨੂੰ ਵੀ ਕੋਈ ਨਹੀਂ।